ਜਿਹੜਾ ਸਸਪੈਕਟ ਸੀਗਾ ਬਰਾਊਨ ਯੂਨੀਵਰਸਿਟੀ ਦੇ ਵਿੱਚ ਜਿਸ ਨੇ 2 ਸਟੂਡੈਂਟਸ ਨੂੰ ਮਾਰ ਦਿੱਤਾ ਸੀ ਤੇ ਨਾਲ ਇੱਕ ਪ੍ਰੋਫੈਸਰ ਦਾ ਵੀ ਹੁਣ ਲਿੰਕ MIT ਦਾ ਜਿਹੜਾ ਫਿਜ਼ਿਕਸ ਦਾ ਪ੍ਰੋਫੈਸਰ ਆ ਉਹ ਵੀ ਬਣ ਰਿਹਾ ਨੀਨੋ ਲੋਰੀਓ ਕਰਕੇ ਸੀ। ਸੋ ਉਹ ਸਸਪੈਕਟ ਦੀ ਬੋਡੀ ਜਿਹੜੀ ਆ ਉਹ ਮਿਲ ਗਈ ਹੈਗੀ ਆ। ਸੋ ਇੱਕ ਇੰਡਸਟਰੀਅਲ ਜਿਹੜਾ ਵੇਅਰ ਹਾਊਸ ਆ ਉੱਥੇ ਉਸ ਦੀ ਜਿਹੜੀ ਬੋਡੀ ਆ ਉਹ ਮਿਲੀ ਹੈਗੀ ਆ। ਜੀ, ਬਿਲਕੁਲ। ਸੋ ਇਹਨਾਂ ਦੇ ਹੱਥੇ ਜਿਉਂਦੇ ਜੀ ਤਾਂ ਇਹ ਨਹੀਂ ਲੱਗਾ ਤੇ ਹੁਣ ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਜਿਸ ਨੇ ਕਤਲੋਗਾਰਤ ਕੀਤੀ ਆ ਉਹਨੇ ਆਪਣੀ ਜਾਨ ਆਪੇ ਹੀ ਲੈ ਲਈ ਆ। ਇਹ ਸਾਬਕਾ ਬਰਾਊਨ ਯੂਨੀਵਰਸਿਟੀ ਦਾ ਹੀ ਸਟੂਡੈਂਟ ਆ, ਕਲੌਡੀਓ ਨੇਵੈਸ। ਸਟੂਡੈਂਟ ਸੀ। ਹਾਂਜੀ, ਪੁਰਤਗੀਜ਼ ਨੈਸ਼ਨਲ ਸੀਗਾ ਤੇ ਸੇਲਮ ਨਿਊ ਹੈਮਸ਼ਾਇਰ ਦੀ ਇੱਕ ਫੈਸਿਲਿਟੀ ਦੇ ਵਿੱਚ ਇਸ ਦੀ ਲਾਸ਼ ਕਹਿੰਦੇ ਵੀ ਬਰਾਮਦ ਹੋਈ ਹੈਗੀ ਆ। ਇੱਕ ਰੈਡਿਟ ਪੋਸਟ ਪਾਈ ਗਈ ਸੀਗੀ ਇਸ ਸਸਪੈਕਟ ਦੇ ਬਾਬਤ, ਤਾਂ ਉੱਥੋਂ ਕਹਿੰਦੇ ਵੀ ਇਹਨਾਂ ਨੂੰ ਕੁਝ ਸੁਰਾਖ ਮਿਲੇ ਆ ਵੀ ਇੱਕ ਅਨੋਨਿਮਸ ਰੈਡਿਟ ਪੋਸਟ ਤੋਂ ਬਾਅਦ ਦੇ ਵਿੱਚ ਇਹ ਟਰੈਕ ਡਾਊਨ ਕਰਨ 'ਚ ਕਾਮਯਾਬ ਰਹੇ ਆ। ਇਹ ਬੰਦਾ ਕਲੌਡੀਓ ਕਹਿੰਦੇ ਵੀ ਬੜਾ ਸੋਫਿਸਟੀਕੇਟਡ ਸੀਗਾ ਆਪਣੇ ਜਿਹੜੇ ਟਰੈਕਸ ਆ ਉਸ ਨੂੰ ਹਾਈਡ ਕਰਨ ਦੇ ਲਈ। ਅਨਟ੍ਰੇਸੇਬਲ ਫੋਨ ਦੀ ਕਹਿੰਦੇ ਵੀ ਇਹਨੇ ਵਰਤੋਂ ਕੀਤੀ, ਕ੍ਰੈਡਿਟ ਕਾਰਡ ਦੀ ਵਰਤੋਂ ਜਮ੍ਹਾਂ ਹੀ ਨਹੀਂ ਕੀਤੀ ਆਪਣੇ ਨਾਮ ਦੇ ਉੱਤੇ। ਸੋ ਹੁਣ ਇਹੀ ਬੰਦੇ ਦਾ ਜਿਹੜਾ ਹਰਜੋਤ ਸਿੰਘ ਜੀ ਸੇਮ ਉਸ MIT ਦੇ ਪ੍ਰੋਫੈਸਰ ਨੂੰ ਮਾਰਨ ਦੇ ਵਿੱਚ ਨਾਮ ਆ ਰਿਹਾ। 1995 ਤੋਂ 2000 ਦੇ ਦਰਮਿਆਨ ਕਹਿੰਦੇ ਵੀ ਇਹਨੇ ਅਟੈਂਡ ਕੀਤਾ ਸੀਗਾ ਸੇਮ ਅਕੈਡਮਿਕ ਪ੍ਰੋਗਰਾਮ ਐਜ਼ ਏ ਪ੍ਰੋਫੈਸਰ ਪੁਰਤਗਾਲ ਦੇ ਵਿੱਚ। ਉਸ ਬੰਦੇ ਨੇ ਜਿਹਨੂੰ ਇਹਨੇ ਮਾਰਿਆ ਹੈਗਾ ਆ 1995-2000 ਦੇ ਦਰਮਿਆਨ। ਸੋ ਲੱਗ ਇੱਦਾਂ ਰਿਹਾ ਆ ਹਰਜੋਤ ਸਿੰਘ ਜੀ ਵੀ ਇਹ ਸ਼ਾਇਦ ਕਿਉਂਕਿ ਡਾਇਵਰਸਿਟੀ ਵੀਜ਼ਾ ਲਾਟਰੀ ਪ੍ਰੋਗਰਾਮ ਦੇ ਨਾਲ ਸੰਬੰਧਿਤ ਜਿਹੜਾ ਉਹ ਜੁੜਿਆ ਸੀਗਾ। ਕਹਿੰਦਾ ਵੀ 2017 ਦੇ ਵਿੱਚ ਇਹ ਡਾਇਵਰਸਿਟੀ ਜਿਹੜਾ ਗ੍ਰੀਨ ਕਾਰਡ ਮਿਲਦੇ ਆ, ਵੀਜ਼ਾ ਮਿਲਦੇ ਆ, ਉਸ ਦੇ ਤਹਿਤ ਇੱਥੇ ਆਇਆ ਸੀ ਤੇ ਇਹਨੂੰ ਗ੍ਰੀਨ ਕਾਰਡ ਦੇ ਦਿੱਤਾ ਗਿਆ ਸੀਗਾ। ਉਹ ਹੁਣ ਇਸ ਤੋਂ ਬਾਅਦ ਦੇ ਵਿੱਚ ਇਹ ਪ੍ਰਕੋਪ ਅਫਗਾਨੀ ਨੇ ਜਦੋਂ 2 DC ਦੇ ਵਿੱਚ ਨੈਸ਼ਨਲ ਗਾਰਡ ਮਾਰੇ ਤਾਂ ਆਪਾਂ ਦੇਖਿਆ ਵੀ ਕਿੰਨੇ ਮੁਲਕਾਂ ਦੇ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ। ਜਿਹੜੇ ਹੈਗੇ ਸੀ ਉਹਨਾਂ ਦੇ ਉੱਤੇ ਮੁੜ ਵਿਚਾਰ ਤੇ ਮੁੜ ਜਾਂਚ ਜਿਹੜੀ ਸ਼ੁਰੂ ਹੋ ਗਈ। ਤੇ ਹੁਣ ਕਿਉਂਕਿ ਇਹ ਡਾਇਵਰਸਿਟੀ ਵੀਜ਼ੇ ਦੇ ਥਰੂ ਆਇਆ ਸੀ, ਅੱਜ ਟਰੰਪ ਪ੍ਰਸ਼ਾਸਨ ਨੇ ਇਹ ਐਲਾਨ ਕਰ ਦਿੱਤਾ ਵੀ ਉਹ ਜਿਹੜੇ ਗ੍ਰੀਨ ਕਾਰਡ ਲਾਟਰੀ ਸਿਸਟਮ ਡਾਇਵਰਸਿਟੀ ਵੀਜ਼ਾ ਦੇ ਵਿੱਚ ਜਿਹੜਾ ਆਉਂਦਾ ਆ ਉਹ ਵੀ ਬੰਦ ਇਹ ਕਰਨ ਜਾ ਰਹੇ ਆ, ਉਹਨਾਂ ਨੂੰ ਪੌਜ਼ ਕਰ ਦਿੱਤਾ ਆ। ਇੰਡੀਆ ਤਾਂ ਚਲੋ ਇਸ ਦੇ ਅੰਡਰ ਸ਼ਾਇਦ ਘੱਟ ਸੀਗਾ, ਪਾਕਿਸਤਾਨ ਵਾਲੇ ਆਉਂਦੇ ਹੁੰਦੇ ਸੀਗੇ, ਉਹਨਾਂ ਦਾ ਬੰਗਲਾਦੇਸ਼ ਮੁਲਕ ਸੀਗੇ। ਸੋ ਉਹ ਮੁਲਕ ਸੀ ਜਿਨ੍ਹਾਂ ਤੋਂ ਅਮਰੀਕਾ ਨੂੰ ਬੜੀ ਘੱਟ ਇਮੀਗ੍ਰੇਸ਼ਨ ਹੁੰਦੀ ਹੈਗੀ ਆ। ਸੋ ਅੱਜ ਅਨਾਉਂਸ ਕਰ ਦਿੱਤਾ ਗਿਆ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕ੍ਰਿਸਟੀ ਨੋਇਮ ਵੱਲੋਂ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਨੂੰ ਇੰਸਟਰਕਟ ਕਰਤਾ ਵੀ ਜਿਹੜਾ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਇਮੀਡੀਏਟਲੀ ਸਸਪੈਂਡ ਕਰਦਾ ਡਾਇਵਰਸਿਟੀ ਵੀਜ਼ਾ, ਜਿਹੜਾ DV1 ਵੀਜ਼ਾ ਕਰਕੇ ਜਿਹਨੂੰ ਜਾਣਿਆ ਜਾਂਦਾ। ਹਰ ਸਾਲ 50 ਤੋਂ ਲੈ ਕੇ 55,000 ਲੋਕਾਂ ਨੂੰ ਵੀਜ਼ਾ ਦਿੱਤਾ ਜਾਂਦਾ ਤੇ 2 ਮਿਲੀਅਨ ਦੇ ਕਰੀਬ ਲੋਕ ਅਪਲਾਈ ਕਰਦੇ ਇਹਦੇ ਲਈ। ਸੋ ਉਹਦੇ ਵਿੱਚੋਂ ਸੋ ਬਿਲਕੁਲ ਥੋੜੇ ਲੋਕਾਂ ਨੂੰ ਇਹ ਜਿਹੜਾ ਉਹ ਮਿਲਦਾ ਆ ਵੀਜ਼ਾ DV1 ਪ੍ਰੋਗਰਾਮ। ਸੋ ਇਸ ਦੇ ਵਿੱਚ ਸੋ ਇਹ ਜਿਹੜਾ ਬਰਾਊਨ ਯੂਨੀਵਰਸਿਟੀ ਦਾ ਹਥਿਆਰਾ ਆ ਉਸ ਤੋਂ ਬਾਅਦ ਦੇ ਵਿੱਚ ਇਹ ਵੀਜ਼ੇ ਦੇ ਉੱਤੇ ਵੀ ਲੀਕ ਜਿਹੜੀ ਆ ਉਹ ਹਾਲ ਦੀ ਘੜੀ ਮਾਰ ਦਿੱਤੀ ਗਈ। ਇਸ ਦੇ ਉੱਤੇ ਆਪਾਂ ਹੋਰ ਵੀ ਗੱਲ ਜਿਹੜੀ ਆ ਕਰਦੇ ਆ। ਪਹਿਲਾਂ ਇਸ ਸ਼ੂਟਿੰਗ ਦੇ ਬਾਬਤ ਹੋਰ ਜਿਹੜੀਆਂ ਜਾਣਕਾਰੀਆਂ ਪਤਾ ਜਿਹੜਾ ਉਹ ਜੋ ਲੱਗ ਰਹੀਆਂ ਆ ਉਹਦੇ ਬਾਰੇ ਦੱਸਦੇ ਜਾਈਏ। ਜਿਹੜਾ ਅਦਾਲਤ ਦੇ ਵਿੱਚ ਐਫੀਡੇਵਿਟ ਦਿੱਤਾ ਗਿਆ ਆ ਇਸ ਸ਼ੂਟਿੰਗ ਦੇ ਬਾਬਤ, ਅਧਿਕਾਰੀ ਦੱਸ ਰਹੇ ਆ ਵੀ ਜਿੱਥੇ ਸ਼ੂਟਿੰਗ ਹੋਈ ਸੀ ਉਹਦੇ ਬਾਹਰ ਮਹਿਜ 2 ਐਕਸਟੀਰੀਅਰ ਸਰਵੇਲੈਂਸ ਕੈਮਰੇ ਸੀਗੇ, ਜਿਹੜੇ ਬਾਰਸ ਤੇ ਹੌਲੀ ਬਿਲਡਿੰਗ ਬਰਾਊਨ ਯੂਨੀਵਰਸਿਟੀ ਦੀ ਜਿੱਥੇ ਸ਼ੂਟਿੰਗ ਕੀਤੀ ਗਈ ਆ। ਸੋ ਹੁਣ ਹਰਜੋਤ ਸਿੰਘ ਜੀ ਤਾਰਾਂ ਜਿਹੜੀਆਂ, ਕਿਉਂਕਿ ਇਹ ਪ੍ਰੋਫੈਸਰ ਵੀ ਨਾਲ ਜੁੜਿਆ ਆ, ਸੇਮ ਥਾਂ ਦੇ ਉੱਤੇ ਪੜ੍ਹਿਆ ਜਾਂ ਉਹਨੇ ਪੜ੍ਹਾਇਆ ਆ ਜਿੱਥੇ ਇਹ ਸੀਗਾ ਤੇ ਇਹਦੇ ਨਾਲ ਜਿਹੜੇ ਨਾਲ ਵਿਦਿਆਰਥੀ ਆ। ਸੋ ਲੱਗ ਰਿਹਾ ਵੀ ਹੋ ਸਕਦਾ ਵੀ ਇਹਦੀ ਕੋਈ ਨਿੱਜੀ ਰੰਜਿਸ਼ ਜਾਂ ਪਤਾ ਨਹੀਂ ਕਿਹੜੀ ਗੱਲ ਤੋਂ ਇਹ ਬੇਚੈਨ ਹੋਊਗਾ ਜਿਸ ਦੇ ਕਰਕੇ ਇਸਨੇ ਇੰਨੇ ਘਿਨਾਉਣੇ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ। ਸੋ ਸਰਵੇਲੈਂਸ ਕੈਮਰੇ ਅੰਡਰ ਸਕਰੂਟਨੀ ਆ ਗਏ ਸੀਗੇ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਸੀਗੀ ਵੀ ਇੰਨੀਆਂ ਯੂਨੀਵਰਸਿਟੀ ਦੇ ਵਿੱਚ ਇੰਨੇ ਐਕਸਪੈਂਸਿਵ ਸਿਕਿਉਰਿਟੀ ਕੈਮਰੇ ਜਿਹੜੇ ਉਹ ਹੁੰਦੇ ਆ ਤੇ ਵੀ ਚੱਕਰ ਕੀ ਹੈ, ਬੰਦਾ ਇਹ ਨਿਕਲ ਕਿੱਦਾਂ ਗਿਆ, ਅੱਖਾਂ 'ਚ ਕਿਉਂ ਨਹੀਂ ਜਿਹੜਾ ਉਹ ਸਾਹਮਣੇ ਆਇਆ। ਤੇ ਬਰਾਊਨ ਯੂਨੀਵਰਸਿਟੀ ਨੇ ਦੱਸਿਆ ਸੀ ਵੀ ਸਾਡੇ ਕੁੱਲ ਕੈਂਪਸ ਦੇ ਵਿੱਚ 1200 ਕੈਮਰੇ ਲੱਗੇ ਹੈਗੇ ਨੇ
ਤੇ ਸ਼ੂਟਿੰਗ ਉਸ ਥਾਂ ਦੇ ਉੱਤੇ ਹੋਈ ਆ ਐਜ ਆਫ ਦਾ ਕੈਂਪਸ, ਜਿੱਥੇ ਬਹੁਤ ਘੱਟ ਕੈਮਰਾਜ਼ ਲੱਗੇ ਜਿਹੜੇ ਉਹ ਹੋਏ ਨੇ। ਸੋ ਹੋ ਸਕਦਾ ਹਰਜੋਤ ਸਿੰਘ ਜੀ ਇਹਦਾ ਮਤਲਬ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਵੀ ਬੜਾ ਸਫਿਸਟੀਕੇਟਡ ਸੀ ਆਪਣੇ ਟਰੈਕਸ, ਆਪਣੀਆਂ ਨਿਸ਼ਾਨੀਆਂ ਜਿਹੜੀਆਂ ਲੁਕਾਉਣ ਦੇ ਵਿੱਚ, ਇਹਨੇ ਪੂਰੀ ਰੈਕੀ ਕੀਤੀ ਹੋਊਗੀ ਵੀ ਕਿਹੜੀ ਥਾਂ ਦੇ ਉੱਤੇ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਸਕਦਾ ਹੈਗਾ ਆ। ਸੋ ਕੁੱਲ ਮਿਲਾ ਕੇ ਹਰਜੋਤ ਸਿੰਘ ਜੀ